ਲਓ ਜੀ ਸੱਜਣੋ, ਮਿੱਤਰੋ ਬੇਲੀਓ, ਅਸੀਂ ਇਸ ਟਾਈਮ ਬੈਠੇ ਹੈਗੇ ਹਾਂ ਕਰਤਾਰਪੁਰ ਗੁਰਦੁਆਰਾ। ਤੇ ਇਹ ਮਰਨ ਸਥਾਨ ਹੈ ਗੁਰੂ ਨਾਨਕ ਜੀ ਦਾ। ਬਹੁਤ ਮੁਕੱਦਸ ਜਗ੍ਹਾ ਹੈਗੀ ਆ ਸਾਡੇ ਮੁਸਲਮਾਨਾਂ ਲਈ ਵੀ, ਸਾਡੇ ਪੰਜਾਬੀ ਭਰਾਵਾਂ ਲਈ ਵੀ, ਅਤੇ ਖਾਸ ਤੌਰ 'ਤੇ ਸਾਡੇ ਸਿੱਖ ਧਰਮ ਨਾਲ ਜਿਹੜੇ ਦੋਸਤ ਤਾਲੁਕ ਰੱਖਦੇ ਨੇ ਉਹਨਾਂ ਵਾਸਤੇ। ਤੇ ਅੱਜ ਅਸੀਂ ਇਸ ਜਗ੍ਹਾ ਤੇ ਮੌਜੂਦ ਹੈਗੇ ਹਾਂ ਤੇ ਸਾਡੇ ਨਾਲ ਹੈਗੇ ਨੇ ਪੰਜਾਬੀ ਪ੍ਰਚਾਰ ਤੇ ਸਦਰ ਵੀ ਨੇ, ਪੰਜਾਬੀ ਪ੍ਰਚਾਰ ਟੀਵੀ ਦੇ CEO ਵੀ ਨੇ, ਔਰ ਸਾਨੂੰ ਇਹ ਦੱਸਣਗੇ ਕਿ ਇਹ ਜਿਹੜਾ ਸਿੱਖ ਮਜ਼ਹਬ ਹੈਗਾ ਆ ਜਾਂ ਗੁਰਦੁਆਰਾ ਹੈਗਾ ਆ ਜਾਂ ਗੁਰੂ ਨਾਨਕ ਜੀ ਹੈਗੇ ਨੇ, ਲੋਕ ਇਹਨਾਂ ਦੇ ਬਾਰੇ ਦੇ ਵਿੱਚ ਅਮੂਮੀ ਸਤ੍ਹਾ 'ਤੇ ਜਾਣਦੇ ਨੇ। ਬਹੁਤ ਜ਼ਿਆਦਾ ਮਾਲੂਮਾਤ ਜਿਹੜੀਆਂ ਗਹਿਰੀ ਮਾਲੂਮਾਤ ਹੈਗੀਆਂ ਨੇ ਸਿੱਖ ਧਰਮ ਤੋਂ ਇਲਾਵਾ ਜਿਹੜੇ ਲੋਕ ਹੈਗੇ ਨੇ ਉਹ ਨਹੀਂ ਜਾਣਦੇ। ਤੇ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਜੀ ਦੀ ਤਾਰੀਖ ਕੀ ਹੈਗੀ ਆ, ਉਹਨਾਂ ਦਾ ਜਿਹੜਾ ਧਰਮ ਹੈਗਾ ਆ ਉਹ ਕਦੋਂ ਵਜੂਦ 'ਚ ਆਉਂਦਾ ਆ, ਔਰ ਉਹਦਾ ਜਿਹੜਾ ਫੈਲਾਓ ਹੈਗਾ ਉਹ ਕਿਸ ਤਰ੍ਹਾਂ ਹੋਇਆ ਆ। ਫਿਰ ਇੱਥੇ ਅਸੀਂ ਅਗਰ ਮੌਜੂਦ ਹੈਗੇ ਆ, ਫਿਰ ਉਹਨਾਂ ਦੇ ਵਿਚਾਰ ਕੀ ਸਨ, ਉਹ ਕੀ ਸੋਚਦੇ ਸਨ, ਉਹਨਾਂ ਦੀ ਤਾਲੀਮਾਤ ਕੀ ਸੀਗੀਆਂ, ਉਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਔਰ ਉਹਦੇ ਨਾਲ ਨਾਲ ਅਸੀਂ ਇਹ ਵੇਖਾਂਗੇ ਕਿ ਇਹ ਕਰਤਾਰਪੁਰ ਜਿਹੜਾ ਹੈਗਾ ਆ ਸਿੱਖ ਮਜ਼ਹਬ ਵਿੱਚ ਇਹਦੀ ਅਹਿਮੀਅਤ ਕੀ ਹੈਗੀ ਆ, ਔਰ ਕਿਉਂ ਇਹ ਇੱਕਦਮ ਦੁਨੀਆ ਦੇ ਬਹੁਤ ਜ਼ਿਆਦਾ ਮਸ਼ਹੂਰ ਹੋ ਗਿਆ ਆ, ਔਰ ਹਰ ਬੰਦਾ ਕਰਤਾਰਪੁਰ ਨੂੰ ਜਾਣਨਾ ਸ਼ੁਰੂ ਹੋ ਗਿਆ ਆ। ਇਹਦੀ ਵਜ੍ਹਾ ਕੀ ਹੈ, ਔਰ ਫਿਰ ਪਾਕਿਸਤਾਨੀ ਹੁਕੂਮਤ ਨੇ ਜਿਹੜੇ ਉਹਦਾ ਇਹਦੀ ਬਿਹਤਰੀ ਦੇ ਵਿੱਚ ਕੀ ਕਿਰਦਾਰ ਹੈਗਾ, ਇਹ ਸਾਰੀਆਂ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਅਹਿਮਦ ਰਜ਼ਾ ਜੀ ਤੋਂ। ਤੇ ਅਹਿਮਦ ਜੀ, ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿ ਗੁਰੂ ਨਾਨਕ ਜੀ ਜਿਹੜੇ ਹੈਗੇ ਸਨ, ਉਹਨਾਂ ਦਾ ਪੀਰੀਅਡ ਕਿਹੜਾ ਸੀ, ਕਿਹੜੇ ਦੌਰ ਵਿੱਚ ਉਹ ਪੈਦਾ ਹੋਏ ਨੇ, ਔਰ ਫਿਰ ਕਦੋਂ ਉਹਨਾਂ ਨੇ ਪਰਵਰਿਸ਼, ਕਿਹੜੇ ਹਾਲਾਤ 'ਚ ਪਰਵਰਿਸ਼ ਪਾਈ, ਅਤੇ ਕਿੱਦਾਂ ਉਹਨਾਂ ਦੀਆਂ ਤਾਲੀਮਾਤ ਨੇ? ਬਿਲਕੁਲ ਆਮਦ ਯੂਸਫ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ ਕਿ ਬਾਬਾ ਗੁਰੂ ਨਾਨਕ ਜੀ ਦੀ ਜ਼ਾਤ ਦੇ ਬਾਰੇ ਸਿੱਖੀ ਧਰਮ ਦੇ ਲੋਕ ਤਾਂ ਜਾਣਦੇ ਨੇ, ਲੇਕਿਨ ਆਮ ਪੰਜਾਬੀ ਜਾਂ ਆਮ ਬੰਦਾ ਉਹ ਇਤਨਾ ਨਹੀਂ ਜਾਣਦਾ। ਬਾਬਾ ਗੁਰੂ ਨਾਨਕ ਸਰਕਾਰ ਜਿਹੜੀ ਉਹਨਾਂ ਦੀ ਪੈਦਾਇਸ਼ ਹੈ ਉਹ ਹੁੰਦੀ ਹੈ 1469 ਈਸਵੀ ਦੇ ਵਿੱਚ, ਔਰ ਇਹ ਪੈਦਾਇਸ਼ ਹੁੰਦੀ ਹੈ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਅੱਜ ਜਿਹਨੂੰ ਅਸੀਂ ਨਨਕਾਣਾ ਸਾਹਿਬ ਕਹਿੰਦੇ ਹਾਂ, ਇਹੀ ਉਹ ਪਾਕ ਪਵਿੱਤਰ ਥਾਂ ਹੈ ਜਿੱਥੇ ਗੁਰਦੁਆਰਾ ਹੈ ਨਨਕਾਣਾ ਸਾਹਿਬ ਵਾਲਾ, ਇਹੀ ਜਨਮ ਸਥਾਨ ਜਿਸ ਨੂੰ ਅਸੀਂ ਬੋਲਦੇ ਹਾਂ, ਇੱਥੇ ਹੀ ਆਪ ਦੀ ਪੈਦਾਇਸ਼ ਹੁੰਦੀ ਹੈ। ਸੋ ਉਸ ਵੇਲੇ ਬਰੇ ਸਗੀਰ ਤੇ ਕਹਿ ਲਈਏ, ਹਿੰਦੁਸਤਾਨ ਤੇ ਕਹਿ ਲਈਏ, ਉਸ ਵੇਲੇ ਹਕੂਮਤ ਸੀ ਬਹਿਲੋਲ ਲੋਧੀ ਦੀ, ਔਰ ਬਾਬਾ ਨਾਨਕ ਦਾ ਪੈਦਾ ਹੋਣਾ, ਔਰ ਉਸ ਤੋਂ ਬਾਅਦ ਫਿਰ ਸ਼ੁਰੂ ਤੋਂ ਹੀ ਇੱਕ ਜਿਹੜਾ ਇਸ ਤਰ੍ਹਾਂ ਦੇ ਇਨਸਾਨ ਹੁੰਦੇ ਨੇ, ਉਹਨਾਂ ਦਾ ਪਹਿਲਾ ਸਵਾਲ ਆਪਣੇ ਆਪ ਨਾਲ ਹੁੰਦਾ ਹੈ ਜਦੋਂ ਉਹ ਸ਼ਊਰ ਦੀ ਪਹਿਲੀ ਸੀੜੀ ਤੇ ਆਉਂਦੇ ਨੇ ਕਿ ਮੈਂ ਕੌਣ ਹਾਂ, ਮੇਰੀ ਕਾਇਨਾਤ ਕੀ ਹੈ, ਮੇਰਾ ਰੱਬ ਕੀ ਹੈ। ਸੋ ਬਾਬਾ ਗੁਰੂ ਨਾਨਕ ਦੇ ਸਾਹਮਣੇ ਵੀ ਇਹ 3 ਸਵਾਲ ਸੀ, ਔਰ ਇਹਨਾਂ 3 ਸਵਾਲਾਂ ਨੂੰ ਲੈ ਕੇ ਆਪ ਦੀ ਦੁਨੀਆ ਬਦਲਦੀ ਹੈ, ਔਰ ਇਹ ਸੋਚ ਫਿਕਰ ਦੇ ਵਿੱਚ ਰਹਿੰਦੇ। ਫਿਰ ਜਦੋਂ ਆਪ ਕੋਈ ਹੁੰਦੇ 14-15 ਸਾਲ ਦੇ, ਤਾਂ ਬਕਾਇਦਾ ਫਿਰ ਚਿੱਲਾ ਕਸ਼ੀ ਇਹ ਸ਼ੁਰੂ ਹੋ ਜਾਂਦੀ ਹੈ। ਘਰ ਦੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ, ਔਰ ਇੱਕ ਇਹਦੇ ਵਿੱਚ ਮਸ਼ਹੂਰ ਕਿਰਦਾਰ ਜਿਹੜਾ ਨਨਕਾਣਾ ਸਾਹਿਬ ਦਾ ਸੀ, ਇੱਕ ਉੱਥੋਂ ਦਾ ਲੈਂਡ ਲਾਰਡ ਸੀ ਰਾਏ ਬੁਲਾਰ ਭੱਟੀ ਦਾ। ਉਹਨਾਂ ਨੂੰ ਆਪ ਨਾਲ ਬੜੀ ਅਕੀਦਤ ਸੀ, ਆਪ ਦੇ ਬਚਪਨ ਤੋਂ ਲੈ ਕੇ ਅੱਗੇ ਤੱਕ। ਔਰ ਫਿਰ ਜਦੋਂ ਚਿੱਲਾ ਕਸ਼ੀ ਦੇ ਵਿੱਚ ਆਪ ਆਪਣੇ ਅੰਦਰ ਨੂੰ ਪਾਉਂਦੇ ਹਨ, ਇਸ ਦੁਨੀਆ ਨੂੰ ਸਮਝਦੇ ਹਨ, ਇਸ ਦੁਨੀਆ ਦੇ ਜਿਹੜੇ ਮਜ਼ਹਬੀ ਲੋਕ ਹਨ, ਮਜ਼ਹਬਾਂ ਦੀ ਹਕੀਕਤ ਨੂੰ ਸਮਝਦੇ ਹਨ, ਔਰ ਮਜ਼ਹਬੀ ਲੋਕਾਂ ਦੀ ਹਕੀਕਤ ਨੂੰ ਸਮਝਦੇ ਹਨ, ਤੇ ਆਪ ਫਿਰ ਉਸ ਚੀਜ਼ ਦਾ ਪ੍ਰਚਾਰ ਕਰਨਾ ਸ਼ੁਰੂ ਕਰਦੇ ਨੇ ਕਿ ਮਜ਼ਹਬਾਂ ਦੇ ਨਾਂ 'ਤੇ ਮੁਨਾਫਰਤ ਕਿਹੜੀ ਹੋ ਰਹੀ ਹੈ, ਮਜ਼ਹਬਾਂ ਦੇ ਨਾਂ 'ਤੇ ਨਫ਼ਰਤ ਕਿਵੇਂ ਵੰਡੀ ਜਾ ਰਹੀ ਹੈ। ਇੱਕ ਮਜ਼ਹਬ ਜਿਹੜਾ ਰੱਬ ਦਾ ਪੈਦਾ ਕਰਦਾ ਜਾਂ ਰੱਬ ਦਾ ਬਣਾਇਆ ਗਿਆ ਕਿਸੇ ਬੰਦੇ ਵਾਸਤੇ, ਉਹ ਤਾਂ ਉਹਦੀ ਫਲਾਹ ਵਾਸਤੇ ਹੈ, ਲੇਕਿਨ ਮਜ਼ਹਬ ਉਹਦੇ ਵਾਸਤੇ ਇੱਕ ਮਸਲਾ ਕਿਉਂ ਬਣ ਜਾਂਦਾ ਹੈ। ਸੋ ਇਹ ਸਵਾਲ ਸੀ ਬਾਬਾ ਨਾਨਕ ਦੇ ਸਾਹਮਣੇ, ਇਹਨਾਂ ਨੂੰ ਹੀ ਫਿਰ ਆਪ ਬਾਬਾ ਨਾਨਕ ਲੈ ਕੇ ਚੱਲੇ ਹਨ। ਔਰ ਜਿਹੜਾ ਤੁਹਾਡਾ ਪਹਿਲੇ ਸਵਾਲ ਦੇ ਵਿੱਚ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕੀਤਾ ਕਿ ਫਿਰ ਬਾਬਾ ਨਾਨਕ ਕਿੱਥੇ ਕਿੱਥੇ ਗਏ, ਇਹ ਬਾਬਾ ਨਾਨਕ ਨੇ ਕਿੱਥੇ ਕਿੱਥੇ ਪ੍ਰਚਾਰ ਕੀਤਾ। ਕਿਉਂਕਿ ਉਹ ਅਸਲ ਵਿੱਚ ਗੱਲ ਇਹ ਹੈਗੀ ਹੈ ਕਿ ਕਿਸੇ ਇੱਕ ਜਗ੍ਹਾ ਤੇ ਫਿਰ ਇੱਦਾਂ ਦੇ ਇਹਦੇ ਵੱਡੇ ਲੋਕ ਮਹਿਦੂਦ ਨਹੀਂ ਰਹਿੰਦੇ, ਉਹ ਹਮੇਸ਼ਾ ਸਫ਼ਰ ਇਖਤਿਆਰ ਕੀਤਾ ਹੈ। ਅਸੀਂ ਮੁਸਲਮਾਨਾਂ 'ਚ ਵੇਖੀਏ, ਅਸੀਂ ਗੁਰੂ ਨਾਨਕ ਜੀ ਨੂੰ ਦੇਖੀਏ, ਔਰ ਅਸੀਂ ਦੂਸਰੇ ਮਜ਼ਹਬਾਂ 'ਚ ਦੇਖੀਏ ਤਾਂ ਉਹਨਾਂ ਨੇ ਸਫ਼ਰ ਇਖਤਿਆਰ ਕੀਤਾ ਹੈ। ਔਰ ਇਸੇ ਤਰ੍ਹਾਂ ਹੀ ਫਿਰ ਬਾਬਾ ਗੁਰੂ ਨਾਨਕ ਜੀ ਨੇ ਕਿਹੜੇ ਸਫ਼ਰ ਕੀਤੇ ਨੇ, ਔਰ ਉਹ ਕਿੱਥੇ ਕਿੱਥੇ ਗਏ ਨੇ, ਇਹਦੇ ਬਾਰੇ ਕੁਝ ਦੱਸੋ। ਤੁਹਾਡਾ ਬੜਾ ਅੱਛਾ ਸਵਾਲ ਹੈ ਕਿ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜੀ ਸੂਫੀ ਫਿਕਰ ਹੈ ਔਰ ਸਿੱਖੀ ਫਿਕਰ ਹੈ, ਇਹ ਇੱਕ ਹੀ ਹੈ। ਇਹਦੇ ਵਿੱਚ ਤੁਹਾਨੂੰ 19-20 ਦਾ ਵੀ ਫਰਕ ਨਹੀਂ ਮਿਲਦਾ। ਇੱਕ ਜਿਹੜੀ ਭਗਤੀ ਲਹਿਰ ਚੱਲੀ ਆ ਰਹੀ ਸੀ, ਬੁਨਿਆਦੀ ਤੌਰ ਤੇ ਉਹਦੇ ਵਿੱਚੋਂ ਹੀ ਸੂਫੀ ਲਹਿਰ ਨਿਕਲਦੀ ਹੈ, ਉਹੀ ਸਿੱਖੀ ਲਹਿਰ ਬਣਦੀ ਹੈ। ਸੋ ਜਦੋਂ ਅਸੀਂ ਦੇਖਦੇ ਹਾਂ ਕਿ ਗੁਰੂਆਂ ਔਰ ਸੂਫੀਆਂ ਦਾ ਇਹਨਾਂ ਦੀ ਆਪਸੀ ਸਾਂਝ ਕੀ ਹੈ, ਤੇ ਉਹ ਸਾਰਾ ਕੁਝ ਹੀ ਸਾਨੂੰ ਸਾਂਝਾ ਮਿਲਦਾ ਹੈ। ਜੋ ਬਾਬਾ ਫਰੀਦ ਕਹਿ ਰਹੇ ਸੀ ਉਹੀ ਬਾਬਾ ਨਾਨਕ ਕਹਿ ਰਹੇ ਸੀ, ਉਹੀ ਭਗਤ ਕਬੀਰ ਕਹਿ ਰਹੇ ਸੀ, ਉਹੀ ਸ਼ਾਹ ਹੁਸੈਨ ਕਹਿ ਗਏ, ਉਹੀ ਬੁੱਲੇ ਸ਼ਾਹ ਕਹਿ ਗਏ।
ਤੇ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇਹ ਫਿਰ ਕਿਉਂ ਟੁੱਟਦੇ ਫਿਰਦੇ ਆ, ਇਹ ਕਿਉਂ ਹਨ, ਬੁਨਿਆਦੀ ਤੌਰ ਤੇ ਕਿਸੇ ਇੱਕ ਜਗ੍ਹਾ ਟਿਕ ਕੇ ਇਸ ਲਈ ਨਹੀਂ ਰਹਿੰਦੇ ਕਿ ਮਿਸਾਲ ਦੇ ਤੌਰ ਤੇ ਤੁਹਾਡਾ ਇੱਕ ਆਪਣਾ ਸ਼ਹਿਰ ਹੈ, ਸ਼ਹਿਰ ਦੇ ਲੋਕਾਂ ਦੀ ਇੱਕ ਮਖਸੂਸ ਸੋਚ ਹੋਏਗੀ, ਉਹਨਾਂ ਦਾ ਮਖਸੂਸ ਇੱਕ ਰਹਿਣ ਸਹਿਣ ਹੋਏਗਾ। ਦੂਸਰੇ ਸ਼ਹਿਰਾਂ ਦੇ ਵਿੱਚ ਕੀ ਹੋ ਰਿਹਾ ਹੈ, ਦੂਸਰਾ ਇਨਸਾਨ ਕੀ ਸੋਚਦਾ ਹੈ, ਦੂਸਰੇ ਇਨਸਾਨਾਂ ਦਾ ਫਿਕਰੇ ਮੁਆਸ਼ ਕੀ ਹੈ, ਉੱਥੋਂ ਦੇ ਸੋਰਸ ਆਫ ਇਨਕਮ ਕਿਹੜੇ, ਐਕਸਪੋਜ਼ਰ ਲੈਣ ਵਾਸਤੇ ਉੱਥੋਂ ਦਾ ਕੀ ਹੈ, ਉਹ ਫਿਰ ਐਕਸਪੋਜ਼ਰ ਲੈਣ ਲਈ ਨਾ ਉਹ ਫਿਰ ਸਫਰ ਦਰ ਸਫਰ ਉਹ ਕਹਿੰਦਾ ਉਹ ਟੁਰਿਆ ਟੁਰਿਆ ਜਾ ਫਰੀਦਾ, ਟੁਰਿਆ ਟੁਰਿਆ ਜਾ, ਸ਼ਾਇਦ ਕੋਈ ਮਿਲ ਜਾਏ ਬਖਸ਼ਿਆ, ਤੂੰ ਵੀ ਟੁਰਿਆ ਜਾ। ਠੀਕ ਹੈ, ਤਾਂ ਟੁਰਿਆ ਟੁਰਿਆ ਜਾ ਦਾ ਮਤਲਬ ਇਹ ਹੈ ਕਿ ਕੁਝ ਵੇਖਦਾ ਜਾ, ਕੁਝ ਮੁਸ਼ਾਹਦਾ ਕਰਦਾ ਜਾ। ਸੋ ਇਹੀ ਬਾਬਾ ਨਾਨਕ ਦੀ ਜਿਹੜੀ ਪੂਰੀ ਲਾਈਫ ਦੇ 4 ਸਫ਼ਰ ਹਨ, ਉਹਨਾਂ 4 ਸਫ਼ਰਾਂ ਦੇ ਵਿੱਚ ਅਗਰ ਅਸੀਂ ਦੇਖੀਏ ਤੇ ਪੰਜਾਬ ਤੇ ਪੰਜਾਬ ਹੈ ਹੀ, ਆਪਨੇ ਹਿੰਦੁਸਤਾਨ ਦਾ ਤਕਰੀਬਨ ਅਸੀਂ ਕਹਿ ਸਕਨੇ ਸਾਰਾ, ਬੰਗਾਲ ਸਾਰਾ, ਫਿਰ ਅਸੀਂ ਅੱਗੇ ਇਸ ਸਾਈਡ ਤੇ ਜਾਂਦੇ ਹਾਂ ਤੇ ਅਫਗਾਨਿਸਤਾਨ, ਈਰਾਨ, ਇਰਾਕ, ਇਸ ਤੋਂ ਅੱਗੇ ਫਿਰ ਅਸੀਂ ਨਿਕਲਦੇ ਹਾਂ ਸਾਊਦੀਆ, ਇਹ ਸਾਰਾ, ਫਿਰ ਅੱਗੇ ਇੱਥੇ ਆਉਂਦੇ ਹਾਂ ਅਸੀਂ ਬਲੋਚਿਸਤਾਨ ਅੱਜ ਦਾ, ਸਿੰਧ, ਫਿਰ ਪੰਜਾਬ। ਇਹ ਬਾਬਾ ਨਾਨਕ ਦੇ ਨਾਲ ਭਾਈ ਮਰਦਾਨਾ ਹੁੰਦੇ ਸਨ ਤੇ ਆਪ ਨੇ ਆਪਣੇ ਪੈਰਾਂ ਦੇ ਨਾਲ ਜਿਹੜਾ ਪੰਜਾਬੀ ਚ ਆਪਾਂ ਕਹਿੰਦੇ ਆ ਨਾ ਕਿ ਗਾਇਆ, ਇਹ ਪੂਰਾ ਏਰੀਆ ਗਾਇਆ ਹੈ, ਥਾਂ ਥਾਂ ਗਏ, ਔਰ ਗੁੰਮ ਗੁਮਾ ਕੇ ਫਿਰ ਕਿੱਥੇ ਆ ਜਾਂਦੇ ਸੀ, ਅਹਿਮਦਾਬਾਦ ਆ ਜਾਂਦੇ ਸੀ, ਇੱਥੇ ਆ ਜਾਂਦੇ ਸੀ, ਔਰ ਜਿੱਥੇ ਆਪ ਦੇ ਮਾਂ-ਬਾਪ ਰਹਿੰਦੇ ਸੀ ਨਨਕਾਣਾ ਸਾਹਿਬ ਉੱਥੇ ਚਲੇ ਜਾਂਦੇ ਸੀ। ਮਰਕਜ਼ ਰੱਖਿਆ ਇਸ ਥਾਂ ਤੇ ਇਸ ਥਾਂ ਦਾ ਕੀ ਤਾਲੁਕ ਕੀ ਸੀਗਾ ਗੁਰੂ ਨਾਨਕ ਜੀ ਦਾ, ਇੱਥੇ ਦੇ ਨਾਲ ਕੀ ਤਾਲੁਕ ਸੀਗਾ ਉਹਨਾਂ ਦਾ? ਕੋਈ ਰਿਸ਼ਤੇਦਾਰ ਰਹਿੰਦੇ ਸੀ, ਕੋਈ ਫੈਮਿਲੀ ਸੀਗੀ, ਜਾਂ ਕੀ ਤਾਲੁਕ ਸੀ? ਉਹਦੇ ਤੇ ਜਿਹੜੀ ਬਾਬਾ ਨਾਨਕ ਦੀ ਜਿਹੜੀ ਸ਼ਾਦੀ ਹੁੰਦੀ ਹੈ ਨਾ, ਉਹ ਹੁੰਦੀ ਹੈ ਅਗਰ ਅਸੀਂ ਇੱਥੋਂ 4 ਕਿਲੋਮੀਟਰ ਜਾਈਏ ਤੇ ਅੱਗੇ ਜਿੱਥੇ ਡੇਰਾ ਨਾਨਕ ਹੈ, ਔਰ ਇਸ ਤੋਂ ਪਹਿਲੇ ਸੁਲਤਾਨਪੁਰ ਲੋਧੀ ਦੇ ਵਿੱਚ ਆਪ ਦੀ ਵੱਡੀ ਭੈਣ ਦੀ ਸ਼ਾਦੀ ਹੋਈ ਸੀ, ਆਪ ਦਾ ਇੱਥੇ ਆਣਾ ਜਾਣਾ ਸੀ, ਔਰ ਫਿਰ ਇਹ ਜਗ੍ਹਾ ਜਿਹੜੀ ਹੈ ਇਸ ਜਗ੍ਹਾ ਨੂੰ ਸ਼ਰਫ ਹਾਸਲ ਹੋਣਾ ਸੀ। ਆਪ ਫਿਰ ਇੱਥੇ ਆਪਣੀ ਜਿਹੜੀ ਲਾਈਫ ਦੇ ਆਖਰੀ 18-19 ਸਾਲ ਹਨ, ਜਦੋਂ ਚੌਥਾ ਸਫ਼ਰ ਸ਼ੁਰੂ ਕਰਦੇ ਹਨ, ਉਦੋਂ ਵੀ ਇੱਥੋਂ ਹੀ ਡੇਰਾ ਨਾਨਕ, ਇਹ ਥਾਂ ਜਿਹੜੀ ਕਰਤਾਰਪੁਰ ਹੈ, ਇੱਥੋਂ ਹੀ ਉਹ ਸਫ਼ਰ ਸ਼ੁਰੂ ਹੁੰਦਾ, ਔਰ ਇਹੀ ਉਹ ਸਫ਼ਰ ਹੈ ਜਿਹੜਾ ਪੰਜਾਬ, ਸਿੰਧ, ਬਲੋਚਿਸਤਾਨ ਤੋਂ ਹੁੰਦਾ ਹੈ, ਸਾਊਦੀ ਅਰਬ ਜਾਂਦੇ ਨੇ, ਸਾਊਦੀ ਅਰਬ ਤੋਂ ਵਾਪਸ ਫਿਰ ਇਰਾਕ ਆਉਂਦੇ ਨੇ, ਇਰਾਕ ਤੋਂ ਬਾਅਦ ਫਿਰ ਈਰਾਨ, ਈਰਾਨ ਤੋਂ ਬਾਅਦ ਫਿਰ ਅਫਗਾਨਿਸਤਾਨ ਆ ਜਾਂਦੇ ਨੇ, ਅਫਗਾਨਿਸਤਾਨ ਤੋਂ ਫਿਰ ਕਾਬਲ, ਪਿਸ਼ਾਵਰ, ਇਸ ਪੱਟੀ ਨਾਲ ਹੀ ਇੱਥੇ ਆਉਂਦੇ ਨੇ। ਇੱਥੇ ਆ ਕੇ ਫਿਰ ਇੱਕ ਮੈਂ ਇਹ ਤੇ ਉਹਨਾਂ ਦੇ ਸਫ਼ਰਾਂ ਦੀ ਕਹਾਣੀ ਹੋ ਗਈ, ਔਰ ਹਿਸਟਰੀ ਬਹੁਤ ਵਧੀਆ ਤੁਸੀਂ ਦੱਸਤੀ ਮੁਖਤਸਰਨ, ਕਿਉਂਕਿ ਬਹੁਤ ਲੰਬਾ ਟਾਈਮ ਨਹੀਂ ਹੁੰਦਾ। ਲੇਕਿਨ ਇੱਕ ਗੱਲ ਇਹ ਕਿ ਫਿਰ ਤੁਸੀਂ ਹੁਕੂਮਤ ਪਾਕਿਸਤਾਨ ਨੇ ਜਿਹੜਾ ਇਹ ਕਰਤਾਰਪੁਰ ਕੋਰੀਡੋਰ ਬਣਾਇਆ ਹੈ ਔਰ ਉਹਨੂੰ ਲਾਂਘੇ ਨੂੰ ਖੋਲ੍ਹਿਆ ਹੈਗਾ ਹੈ, ਇਹਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ? ਮੈਂ ਬਿਲਕੁਲ ਜੀ, ਇਹ ਇੱਕ ਐਸਾ ਕੰਮ ਸੀ ਜਿਹੜਾ ਪਹਿਲੇ ਕਰਨ ਦੀ ਲੋੜ ਸੀ, ਲੇਕਿਨ ਜਿਹੜਾ ਕੰਮ ਪਹਿਲੇ ਨਹੀਂ ਹੁੰਦੇ ਉਹ ਜਦੋਂ ਹੋ ਜਾਵੇ ਉਹ ਚੰਗਾ ਹੁੰਦਾ। ਹੁਣ ਇਹਦੇ ਵਿੱਚ ਇਸ ਥਾਂ ਦੀ ਇੱਕ, ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਕੁਝ ਥਾਵਾਂ ਦੀ ਨਾ ਇੱਕ ਤਾਂ ਧਾਰਮਿਕ ਇੰਪੋਰਟੈਂਸ ਹੁੰਦੀ ਹੈ, ਮਜ਼ਹਬੀ ਉਹਨਾਂ ਦੀ ਹਕੀਕਤ ਹੁੰਦੀ ਹੈ, ਲੇਕਿਨ ਕੁਝ ਚੀਜ਼ਾਂ ਦੀਆਂ ਵੇਲੇ ਦੇ ਬਦਲਣ ਦੇ ਨਾਲ ਨਾ ਫਿਰ ਇਲਾਮਤੀ ਅਹਿਮੀਅਤ ਬਣ ਜਾਂਦੀ ਹੈ, ਉਹ ਜਿਓਗ੍ਰਾਫੀ ਦੀ ਅਹਿਮੀਅਤ ਬਣਦੀ ਹੈ। ਇਹ ਐਸੀ ਜਗ੍ਹਾ ਤੇ ਚੂੰਕਿ ਬਾਬਾ ਨਾਨਕ ਦੇ ਜਿੱਥੇ ਆਖਰੀ 18 ਸਾਲ 19 ਸਾਲ ਗੁਜ਼ਰਦੇ, ਔਰ ਇੱਥੇ ਹੀ ਆਪ ਨੇ ਖੇਤੀ ਦਾ ਜਿਹੜਾ ਹੈ ਇੱਕ ਕਮਾ ਕੇ ਦਿਖਾਣਾ, ਰਿਜ਼ਕ ਹਲਾਲ ਕਮਾਉਣਾ, ਕਿਰਤ ਕਰਨਾ, ਉਹ ਫਿਰ ਇੱਥੇ ਹੀ ਆਪ ਨੇ ਕੀਤਾ। ਉਹ ਇਸ ਲਈ ਵੀ ਕੀਤਾ ਕਿ ਲੋਕਾਂ ਨੂੰ ਪਤਾ ਚੱਲੇ ਕਿ ਜਿਹੜਾ ਕੋਈ ਮਜ਼ਹਬੀ ਸ਼ਖਸ ਹੁੰਦਾ ਹੈ, ਉਹ ਜ਼ਰੂਰੀ ਨਹੀਂ ਹੈ ਕਿ ਉਹ ਸਾਰੀ ਜ਼ਿੰਦਗੀ ਉਹ ਚਿੱਲੇ ਹੀ ਕੱਟਦਾ ਹੈ, ਉਹ ਦੁਨੀਆ ਦੇ ਵਿੱਚ ਵੀ ਆਪਣਾ, ਇਸ ਦੁਨੀਆ ਨੂੰ ਖੂਬਸੂਰਤ ਬਣਾਉਣ ਲਈ ਆਪਣਾ ਪਾਰਟ ਪਲੇ ਕਰਦਾ ਹੈ, ਇਸ ਦੁਨੀਆ ਦੀ ਸਿਆਸਤ ਨੂੰ ਸਮਝਦਾ ਹੈ, ਇਸ ਦੁਨੀਆ ਦੀ ਫਿਕਰ ਨੂੰ ਸਮਝਦਾ ਹੈ ਕਿ ਦੁਨੀਆ ਕਿਤਨੀ ਖੂਬਸੂਰਤ ਹੈ, ਮੇਰੇ ਇੱਥੋਂ ਕਿਵੇਂ ਹੋ ਸਕਦਾ ਹੈ। ਸੋ ਇੱਕ ਦੁਨੀਆ ਨੂੰ ਖੂਬਸੂਰਤ ਕਰਨ ਦਾ, ਇੱਕ ਰਿਜ਼ਕ ਹਲਾਲ ਕਮਾਉਣ ਦਾ ਜਿਹੜਾ ਫਲਸਫਾ ਹੈ, ਉਹ ਐਸੇ ਥਾਂ ਤੋਂ ਦਿੱਤਾ। ਹੁਣ ਜਦੋਂ ਵੀ ਕਿ ਇੱਥੇ ਅਸੀਂ ਆਵਾਂਗੇ, ਨਾਲ ਇੰਡੀਆ ਹੈ 47 ਦੇ ਵਿੱਚ ਜਿਹੜੇ ਦੋਨੋਂ ਮੁਲਕ ਅਲੱਗ-ਅਲੱਗ ਹੋ ਰਹੇ, ਇਹਦਾ ਖੁੱਲ੍ਹਣਾ ਬੁਨਿਆਦੀ ਤੌਰ ਤੇ ਨਫ਼ਰਤ ਨੂੰ ਘੱਟ ਕਰਨ ਦੇ, ਇਹਨਾਂ ਦੋਨਾਂ ਮੁਲਕਾਂ ਦੇ ਵਿਚਕਾਰ ਹਮੇਸ਼ਾ ਐਸੇ ਕੰਮ ਹੁੰਦੇ ਰਹੇ ਜਿਹੜੇ ਨਫ਼ਰਤ ਨੂੰ ਵਧਾਉਂਦੇ, ਨਫ਼ਰਤ ਨੂੰ ਘਟਾਉਂਦੇ ਨਹੀਂ। ਇਹ ਐਸਾ ਕੰਮ ਹੈ ਜਿਹਦੇ ਨਾਲ ਤੁਹਾਡੀ ਨਫ਼ਰਤ ਘਟੇਗੀ। ਮਿਸਾਲ ਦੇ ਤੌਰ ਤੇ ਇੱਕ ਇੰਡੀਅਨ ਪੰਜਾਬੀ ਹੈ, ਇੱਕ ਮੁਸਲਿਮ ਪੰਜਾਬੀ ਹੈ, ਉਹ ਜਦੋਂ ਆ ਕੇ ਬੈਠੇਗਾ, ਤੁਸੀਂ ਆ ਕੇ ਬੈਠੋਗੇ, ਤੁਸੀਂ ਕਹੋਗੇ ਮੇਰੇ ਦਾਦਾ ਜੀ ਜਲੰਧਰ ਤੋਂ ਆਏ ਸੀ, ਇੱਕ ਸਿੱਖ ਉਹ ਕਹੇਗਾ ਮੇਰੇ ਦਾਦਾ ਜੀ ਸ਼ੇਖੂਪੁਰੇ ਤੋਂ ਗਏ ਸੀ। ਇਹ ਜਿਹੜੀ ਧਰਤੀ ਦੀ ਸਾਂਝ ਹੈ ਨਾ, ਉਹ ਸਾਂਝ ਤੁਹਾਨੂੰ ਫਿਰ ਉਹ ਪਿਆਰ ਵਧਾਏਗੀ, ਕਿਉਂਕਿ ਤੁਹਾਡੀਆਂ ਰਵਾਇਤਾਂ ਹੈ, ਤੁਹਾਡਾ ਸਾਰਾ ਕੁਝ ਹੈ, ਔਰ ਇਹ ਗੁਰੂ ਨਾਨਕ ਜੀ ਦੀ ਤਾਲੀਮਾਤ ਨੇ, ਔਰ ਇਹੀ ਬਾਬਾ ਗੁਰੂ ਨਾਨਕ ਦਾ ਪਿਆਰ ਵਧਾਉਣਾ ਜਿਹੜਾ ਹੈ ਕਿ ਮਜ਼ਹਬ ਤੁਹਾਡੇ ਵਿਚਕਾਰ ਨਫ਼ਰਤਾਂ ਨਾ ਵਧਾਵੇ। ਮਜ਼ਹਬ ਤਾਂ ਸੱਚਾ ਧਰਮ, ਸੱਚੇ ਰੱਬ ਦਾ ਉਹੀ ਹੈ ਜਿਹੜਾ ਰੱਬ ਦੇ ਪੈਦਾ ਕੀਤੇ ਬੰਦਿਆਂ ਦੇ ਨਾਲ ਉੱਠਣਾ ਬੈਠਣਾ, ਉਹਨਾਂ ਦੇ ਦੁੱਖ ਸੁੱਖ ਸਾਂਝੇ ਕਰਨੇ ਸੀ।
ਬਹੁਤ ਸ਼ੁਕਰੀਆ ਜੀ, ਬਹੁਤ ਵਧੀਆ ਗੱਲਬਾਤ ਰਹੀ। ਅਹਿਮਦ ਰਜ਼ਾ ਜੀ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੁਖਤਸਰ ਸਾਨੂੰ ਇੱਕ ਤਾਰੀਖ ਵੀ ਦੱਸੀ ਬਾਬਾ ਗੁਰੂ ਨਾਨਕ ਜੀ ਦੀ, ਇਹਦੀ ਜਿਹੜੀ ਅਹਿਮੀਅਤ ਹੈਗੀ ਆ ਕਰਤਾਰਪੁਰ ਦੀ, ਇਹ ਵੀ ਦੱਸੀ, ਉਹਨਾਂ ਦੇ ਸਫ਼ਰਾਂ ਬਾਰੇ ਵੀ ਦੱਸਿਆ। ਤੇ ਲੋਕ ਆਮ ਤੌਰ ਤੇ ਇਹਨਾਂ ਦੇ ਨਾਮਾਂ ਨੂੰ ਜਾਣਦੇ ਨੇ ਲੇਕਿਨ ਇੱਕ ਗਹਿਰਾਈ 'ਚ ਇਹਨਾਂ ਨੂੰ ਨਹੀਂ ਜਾਣਦੇ ਹੁੰਦੇ। ਤੇ ਨਾਜ਼ਰੀਨ, ਅਸੀਂ ਬਹੁਤ ਮੁਖਤਸਰ ਵਕਤ ਵਿੱਚ ਕੋਸ਼ਿਸ਼ ਕੀਤੀ ਕਿ ਅਸੀਂ ਤੁਹਾਨੂੰ ਵੱਧ ਤੋਂ ਵੱਧ ਮਾਲੂਮਾਤ ਦੇ ਸਕੀਏ, ਔਰ ਤੁਹਾਡਾ ਸੁਣਨ ਦਾ ਬਹੁਤ ਸ਼ੁਕਰੀਆ। ਔਰ ਖੁਸੂਸਨ ਅਹਿਮਦ ਰਜ਼ਾ ਜੀ ਤੁਹਾਡਾ ਬਹੁਤ ਬੜੀ ਮਿਹਰਬਾਨੀ।